disappointing, says US in sharp response, denying BJP's anti-Modi agenda accusation. A US embassy spokesperson responded to BJP's allegations it was behind an agenda to target PM Modi and Adani. This is the first time ruling party has directly attacked the US government for stories that are critical of Modi government, which is said had damaging the impact on India's image. ਜਿਹੜਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੈ ਉਹ ਇਸ ਦੇ ਪਿੱਛੇ ਹੈ, ਜੋ ਕਿ ਨਰਿੰਦਰ ਮੋਦੀ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ, ਜਾਂ ਇੰਡੀਅਨ ਬਿਜ਼ਨਸਮੈਨ ਗੌਤਮ ਅਡਾਨੀ, ਇਹ ਸਾਰੇ ਜਿਹੜੇ ਨੇ ਇਹ ਅਮਰੀਕਾ ਦੀ ਡੀਪ ਸਟੇਟ ਜਾਂ US ਸਟੇਟ ਡਿਪਾਰਟਮੈਂਟ ਦਾ ਹੀ ਏਜੰਡਾ ਜੋ ਕੁਛ ਹੋ ਰਿਹਾ। BJP is spreading fake news, says French media house Mediapart. Mediapart firmly condemns the instrumentalization of its recently published investigative article about OCCRP by Bharatiya Janata Party, India's Prime Minister Narendra Modi, in order to serve BJP's political agenda and attack press freedom. Attack dog behavior, embarrassment to India. Tharoor slams BJP after US rejects allegations. It is clear the BJP neither understands democracy nor diplomacy. They are so blinded by petty politics that they forget the value of a free press and vibrant independent civil society organizations in a democracy, and they are oblivious to a ruling party's responsibilities in maintaining good relations with key foreign countries. ਇਸ ਵੇਲੇ ਮੁਲਕ ਦਾ ਸਭ ਤੋਂ ਵੱਡਾ ਗਦਾਰ ਰਾਹੁਲ ਗਾਂਧੀ ਹੈ, ਕਿਉਂਕਿ ਉਹ ਅਮਰੀਕਨਾਂ ਦੇ ਨਾਲ ਜੁੜਿਆ ਹੋਇਆ ਤੇ ਅਮਰੀਕਾ ਦੀ ਡੀਪ ਸਟੇਟ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਵਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੌਰ। ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਪੀਸੋਡ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 9 ਦਸੰਬਰ 2024 26 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਾਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਵੀਕਐਂਡ ਦੀਆਂ ਡਿਵੈਲਪਮੈਂਟਸ ਨੇ ਔਰ ਕਰੰਟ ਡਿਵੈਲਪਮੈਂਟਸ ਨੇ ਔਰ ਸਪਾਂਸਰਸ਼ਿਪ ਦੇ ਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹਿਊਸਟਨ ਟੈਕਸਸ ਤੋਂ ਸਰਦਾਰ ਗੋਬਿੰਦਰ ਸਿੰਘ ਅਤੇ ਬੀਬੀ ਪਰਮਿੰਦਰ ਕੌਰ ਜੇਲਾ ਵੱਲੋਂ। ਉਹਨਾਂ ਨੇ ਇਹ ਜਿਹੜੀ ਸਪਾਂਸਰਸ਼ਿਪ ਭੇਜੀ ਹੈ ਪੋਤੇ ਦੀ ਜਨਮ ਦੀ ਖੁਸ਼ੀ ਦੇ ਵਿੱਚ। ਸੋ ਆਪਾਂ TV84 ਅਦਾਰਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।
ਔਰ ਪੋਤੇ ਨੂੰ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਔਰ ਗੁਰਸਿੱਖੀ ਨਾਮਦਾਨ ਵੀ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਬੀਬੀ ਪਰਵਿੰਦਰ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreporter.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਤੇ ਭਾਰਤ ਦੇ ਹਵਾਲੇ ਨਾਲ ਕਿ ਅਮਰੀਕਾ ਨੇ ਭਾਰਤ ਵੱਲੋਂ ਲਾਏ ਇਸ ਦੋਸ਼ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਅਮਰੀਕਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਅਤੇ ਭਾਰਤ ਨੂੰ ਅਸਥਿਰ ਕੀਤਾ ਜਾ ਰਿਹਾ ਔਰ ਇਹ ਬਿਆਨ ਦਿੱਲੀ ਵਿੱਚ ਅਮਰੀਕਨ ਐਮਬੈਸੀ ਦੇ ਸਪੋਕਸਮੈਨ ਵੱਲੋਂ ਜਿਹੜਾ ਹੈ ਉਹ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰੜਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੋਵਿੰਦਰ ਸਿੰਘ, ਭੈਣ ਜੀ ਪਰਵਿੰਦਰ ਕੌਰ, ਉਹਨਾਂ ਦੇ ਸਪੁੱਤਰ ਜਗਮੀਤ ਸਿੰਘ ਔਰ ਨੂੰਹ ਰਾਣੀ ਹਰਦੀਪ ਕੌਰ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪਰਿਵਾਰ ਦੇ ਵਿੱਚ ਵਾਧਾ ਹੈ ਔਰ ਇਹ ਨਵੀਂ ਆਮਦ ਔਰ ਜਿਸ ਬੱਚੇ ਦਾ ਪਿਆਰਾ ਨਾਂ ਅਰਵ ਯੁਜਰਾਜ ਸਿੰਘ ਰੱਖਿਆ, ਪਿਛਲੇ ਦਿਨਾਂ 'ਚ ਇਹਨਾਂ ਦਾ ਜਨਮ ਹੋਇਆ। ਉਸ ਤੋਂ ਪਹਿਲਾਂ ਗੁਰਦਿੱਤ ਸਿੰਘ, ਜਿਹੜਾ ਹੁਣ ਬਰਾਬਰ ਆਪਣੇ ਦਾਦੇ ਨਾਲ ਘੋਲ ਕਰਦਾ ਹੈ, ਉਹ ਸਪੁੱਤਰ ਨੇ। ਸੋ ਅਸੀਂ ਜਿਵੇਂ ਤੁਸੀਂ ਕਿਹਾ ਵੀ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਜਦੋਂ ਵੀ ਗੁਰਸਿੱਖ ਪਰਿਵਾਰਾਂ 'ਚ ਵਾਧਾ ਹੁੰਦਾ ਹੈ, ਬੇਟਾ ਹੋਏ ਬੇਟੀ ਹੋਏ, ਇਹ ਪੰਥ ਦਾ ਸਰਮਾਇਆ ਨੇ ਔਰ ਸਤਿਗੁਰੂ ਇਹਨਾਂ ਨੂੰ ਨਾਮਦਾਨ ਸਿੱਖੀ ਦਾਨ ਬਖਸ਼ਣ। ਬਿਲਕੁਲ। ਔਰ ਜਿਸ ਭਾਵਨਾ ਦੇ ਨਾਲ ਵੀਰ ਗੋਵਿੰਦਰ ਸਿੰਘ ਪੰਥ ਦੇ ਨਾਲ ਪਿਆਰ ਕਰਦੇ ਨੇ, ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦੇ ਨਾਲ ਉਹਨਾਂ ਦਾ ਸਫ਼ਰ ਤਾਂ ਬੇਸ਼ੱਕ ਪੰਜਾਬ ਤੋਂ ਹੀ ਜਾਰੀ ਸੀ, ਪਰ ਅਮਰੀਕਾ ਆ ਕੇ ਹੋਰ ਵੀ ਪੀੜਾ ਹੋਇਆ, ਇੱਥੇ ਲੰਬਾ ਵਕਤ 20-25 ਸਾਲ ਇਕੱਠਿਆਂ ਕੰਮ ਕੀਤਾ ਔਰ ਡਾਕਟਰ ਸਾਹਿਬ ਦੇ ਨਾਲ ਇੱਕੋ ਯਾਰੀ ਵਾਲਾ ਲਗਾਵ ਸੀ ਔਰ ਉਹਨਾਂ ਦੀ ਬਦੌਲਤ ਹੀ ਸਾਡੇ ਨਾਲ ਵੀ ਮਿਲੇ ਔਰ ਉਵੇਂ ਹੀ ਮੁਹੱਬਤ ਕਰਦੇ ਨੇ। ਔਰ ਡਾਕਟਰ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਜਿਵੇਂ ਵੀਰ ਗੋਵਿੰਦਰ ਸਿੰਘ TV 84 ਲਈ ਲਾਈਕ ਏ ਰੌਕ ਖਲੋਤੇ ਨੇ, ਹਮੇਸ਼ਾ 2-4 ਦਿਨ ਬਾਅਦ ਕਾਲ ਕਰਕੇ ਹੌਸਲਾ ਵੀ ਦੇ ਦਿੰਦੇ ਨੇ ਕਿ ਭਾਈ ਅਸੀਂ ਖੜੇ ਹਾਂ, ਤੁਸੀਂ ਘਬਰਾਇਓ ਨਾ। ਇਹ ਭਾਵਨਾਵਾਂ ਹੀ ਹੁੰਦੀਆਂ ਨੇ, ਬਾਕੀ ਤਾਂ ਚਲੋ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਵੀ ਤੁਰੇ ਜਾਂਦੇ ਨੇ ਹਰ ਇੱਕ ਦੇ ਲਈ। ਜੇ ਦੇਖਣਾ ਹੋਏ ਤਾਂ ਜੇ ਇਕੋਨਮੀ ਦਾ ਮਾੜ ਹੈ ਤਾਂ ਸਾਰਿਆਂ ਲਈ ਹੈ, ਜੇ ਸਟਰਗਲਿੰਗ ਫੇਜ਼ ਹੈ ਔਰ ਖੁਦ ਇਸ ਉਮਰ 'ਚ ਵੀ ਪੂਰਾ ਹਾਰਡ ਵਰਕ ਕਰਦੇ ਨੇ, ਟਰੱਕ ਦੇ ਉੱਤੇ ਚੜ੍ਹੇ ਹੁੰਦੇ ਨੇ ਜਦੋਂ ਵੀ ਹੋਏ ਦੂਰ ਦੂਰ ਤੱਕ। ਪਰ TV 84 ਔਰ ਸੱਚੋ ਸੱਚ ਉਸ ਦੇ ਨਾਲ ਰੈਗੂਲਰਲੀ ਜੁੜੇ ਹੋਏ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ 3 ਜਨਰੇਸ਼ਨਾਂ ਦਾ, ਕਿਉਂਕਿ ਤਿੰਨੋਂ ਹੀ ਹੁਣ ਸਾਡੇ ਨਾਲ ਸੰਬੰਧਿਤ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਵੈਸੇ ਉਹਨਾਂ ਦਾ ਨਿਵਾਸ ਹਿਊਸਟਨ 'ਚ ਨਹੀਂ ਹੈ, ਉਹ ਡਾਲਸ ਟੈਕਸਾਸ। ਵੈਸੇ ਤਾਂ ਚਲੋ ਨੇੜੇ ਨੇੜੇ ਹੈ, ਹਿਊਸਟਨ ਦੀਆਂ ਸਾਰੀਆਂ ਸਾਨੂੰ ਜ਼ਿਆਦਾ ਆਉਂਦੇ ਪਏ ਨਾ ਸਪਾਂਸਰਸ਼ਿਪ। ਨਹੀਂ, ਡਾਲਸ ਵਾਲਿਆਂ ਨੂੰ ਮਾਈਨਸ ਨਾ ਕਰੋ। ਅੱਛਾ, ਠੀਕ ਹੈ। ਡਾਲਸ ਸਾਡੇ ਪੁਰਾਣੇ ਸ਼ਹਿਰਾਂ 'ਚੋਂ ਹੈ ਜਿਨ੍ਹਾਂ ਨੇ ਹਿਊਸਟਨ ਡਾਲਸ ਟਵਿਨ ਸਿਟੀਜ਼ ਵਾਂਗ ਹੀ ਨੇ ਸਾਡੇ ਲਈ। ਠੀਕ ਹੈ ਜੀ। ਦੇਖੋ, ਅਸੀਂ ਪਿਛਲੇ ਲਾਸਟ ਪ੍ਰੋਗਰਾਮ ਵੀਕਐਂਡ ਤੋਂ ਪਹਿਲਾਂ ਫਰਾਈਡੇ 'ਚ ਜ਼ਿਕਰ ਕੀਤਾ ਸੀ ਕਿ ਵੀ ਫਰਾਈਡੇ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਰਾਜ ਸਭਾ ਦੇ ਵਿੱਚ BJP ਦੇ MP ਤਿਵਾੜੀ ਨੇ ਅਮਰੀਕਾ ਦੇ ਉੱਤੇ ਫਾਇਰ ਖੋਲ੍ਹਿਆ ਸੀ, ਪੋਲੀਟੀਕਲ ਫਾਇਰ, ਇਹ ਕਹਿ ਕੇ ਕਿ ਅਮਰੀਕਾ ਦੀ ਡੀਪ ਸਟੇਟ ਅਸਥਿਰ ਕਰ ਰਹੀ ਹੈ। ਉਸ ਦੇ ਵਿੱਚ ਉਹਨਾਂ ਨੇ ਅਮਰੀਕਨ ਏਜੰਸੀ USAID ਦਾ ਜ਼ਿਕਰ ਕੀਤਾ ਹੈ। ਫਿਰ OCCRP ਜਿਹੜੀ ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ ਹੈ, ਜਿਸ ਨੂੰ US ਸਟੇਟ ਡਿਪਾਰਟਮੈਂਟ ਫਾਈਨੈਂਸ ਕਰਦਾ ਹੈ, 50% ਫਾਈਨੈਂਸਿੰਗ ਉਹਨਾਂ ਦੀ ਹੈ, ਉਹਨਾਂ ਨੂੰ ਵੀ ਨਾਲ ਘਸੀਟਿਆ। ਨਾਲ ਹੀ ਕਾਂਗਰਸ ਨੂੰ ਵੀ, ਰਾਹੁਲ ਗਾਂਧੀ ਨੂੰ ਵੀ, ਕਿ ਇਹ ਉਜ਼ਬੇਕਿਸਤਾਨ ਜਾ ਕੇ ਮਿਲਿਆ USAID ਦੇ ਡਾਇਰੈਕਟਰ ਨਾਲ, ਜਿਹੜਾ ਮਿਸਟਰ ਹਿਮੰਤ ਕਰਕੇ ਉਹਨਾਂ ਦਾ ਕੋਈ ਨਾਂ ਹੈ, ਸਾਮੰਤ ਪਵਾਰ, ਉਹ ਵੀ ਪੋਸੀਬਲ ਹੈ, ਇੰਡੀਅਨ ਹੀ ਹੈ। ਲੇਕਿਨ ਇਹ ਸਾਰੇ ਤੋਂ ਪਹਿਲੇ ਦਿਨ ਹੀ ਇਹ ਅਸੀਂ ਤਾਂ ਡਿਸਕਸ ਕੀਤਾ ਸੀ ਵੀ ਤਿਵਾੜੀ ਨੇ ਇਹ ਕਿਹਾ, ਪਰ ਮੈਨੂੰ ਇਹ ਲੱਗਾ ਕਿ ਵੀ ਇਹ ਟੈਸਟਿੰਗ ਆਫ ਵਾਟਰ ਹੈ, ਕਿਉਂਕਿ ਬਹੁਤ ਵਾਰ ਇਹ ਪੋਲੀਟੀਸ਼ੀਅਨਸ ਕਰਦੇ ਨੇ, ਮੇਨ ਸਟ੍ਰੀਮ ਮੁੱਖ ਧਾਰਾ ਵਾਲੇ, ਕਿ ਪਹਿਲਾਂ ਕਿਸੇ ਤੋਂ ਬਿਆਨ ਦਵਾਤਾ, ਉਹਦਾ ਰਿਐਕਸ਼ਨ ਕੀਤਾ, ਬਾਅਦ 'ਚ ਤੁਸੀਂ ਕਹਿ ਦਿਓ ਜੀ ਇਹ ਤਾਂ ਉਹਨਾਂ ਦਾ ਨਿੱਜੀ ਵਿਚਾਰ ਹੈ, ਪਰਸਨਲ ਉਹਨਾਂ ਦਾ ਥਾਟ ਹੈ।
ਔਰ ਕਿਨਾਰਾ ਕਰ ਲੈਂਦੇ ਨੇ। ਤੇ ਜੇ ਉਹ ਉਹਨਾਂ ਦਾ ਡਿਜ਼ਾਇਰਡ ਇਫੈਕਟ ਹੋਏ ਜੋ ਉਹ ਚਾਹੁੰਦੇ ਨੇ, ਫਿਰ ਉਸ ਨੂੰ ਬੈਕਿੰਗ ਵੀ ਕਰ ਦਿੰਦੇ ਨੇ, ਕਈ ਵਾਰੀ ਚੁੱਪ ਤਾਰ ਲੈਂਦੇ ਨੇ। ਲੇਕਿਨ ਉਹ ਇਸ ਤਿਵਾੜੀ ਦੇ ਬਿਆਨ ਤੋਂ ਅਗਲੇ ਦਿਨ ਹੀ ਬੀਜੇਪੀ ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਉੱਪਰੋਂ ਥੱਲੀ ਉਹਨਾਂ ਨੇ 3-4 ਜਿਹੜੇ ਨੇ ਐਕਸ ਜਾਂ ਜਿਹੜਾ ਉਹ ਟਵੀਟ ਕਹਿੰਦੇ ਸੀ ਉਹ ਦਾਗੇ, ਜਿਹਦੇ 'ਚ ਉਹਨਾਂ ਚਾਰਜਸ ਨੂੰ ਹੋਰ ਵੀ ਮਜ਼ਬੂਤੀ ਦੇ ਨਾਲ ਔਰ ਵਿਦ ਜਿਹੜਾ ਫੋਰਸ ਇਹ ਕਿਹਾ ਗਿਆ। ਉਹਦੇ 'ਚ US ਸਟੇਟ ਡਿਪਾਰਟਮੈਂਟ ਦਾ ਵੀ ਜ਼ਿਕਰ ਕੀਤਾ ਗਿਆ ਕਿ ਭਾਈ ਇੰਡੀਆ ਨੂੰ ਡੀਸਟੈਬਿਲਾਈਜ਼ ਕਰਨ ਵਾਲੇ ਜਿਹੜੇ ਰਿਪੋਰਟਾਂ ਨੇ ਉਸ ਨੂੰ ਇਹ ਫਾਈਨੈਂਸ, ਅਮਰੀਕਨ ਡੀਪ ਸਟੇਟ ਦਾ ਜ਼ਿਕਰ ਕੀਤਾ। ਡੀਪ ਸਟੇਟ ਨੂੰ ਡਰਟੀ ਕਹਿ ਕੇ ਕਿ ਵੀ ਇਹ ਤਾਂ ਜਿਹੜਾ ਹੈ ਉਹ ਡੀਸਟੈਬਿਲਾਈਜ਼ ਕਰਨਾ ਚਾਹੁੰਦੇ ਨੇ। ਔਰ ਨਾਲ ਦੀ ਨਾਲ ਈਵਨ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਮਿਸਟਰ ਧਾਨਕਰ, ਉਹ ਉੱਥੇ ਪਹੁੰਚਦਾ ਹੈ ਰਾਜਸਥਾਨ ਦੇ ਵਿੱਚ, ਔਰ ਉੱਥੇ ਇੱਕ ਸਭਾ ਦੇ ਵਿੱਚ ਉਹ ਬੋਲਦੇ ਆ, ਇਹ ਕਹਿੰਦਾ ਹੈ ਕਿ ਵੀ ਖਬਰਦਾਰ ਰਹੋ ਕਿ ਇਹ ਜਿਹੜੀਆਂ ਨੇ ਤਾਕਤਾਂ ਉਹ ਭਾਰਤ ਨੂੰ ਬਿਲਕੁਲ ਡੀਸਟੈਬ ਫੋਰਸਿਸ ਟਰਾਈਂਗ ਟੂ ਹਾਰਮ ਇੰਡੀਆਜ਼ ਇਕੋਨਮੀ। ਵਾਈਸ ਪ੍ਰੈਜ਼ੀਡੈਂਟ ਧਾਨਕਰ ਉਹਨੇ ਜਾ ਕੇ ਕਿਹਾ ਕਿ ਜੀ ਇਹ ਤਾਂ ਸਾਡੀ ਇਕੋਨਮੀ ਨੂੰ ਜਿਹੜੀਆਂ ਬਾਹਰਲੀਆਂ ਤਾਕਤਾਂ ਡਿਸਟਰੋਏ ਕਰਨਾ ਚਾਹੁੰਦੀਆਂ। ਬਹੁਤ ਸਾਰਿਆਂ ਨੇ ਸਮਝਿਆ ਕਿ ਵੀ ਕਿਉਂਕਿ ਜਦੋਂ ਅਡਾਨੀ ਦਾ ਮਾਮਲਾ ਆਇਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਮੁੱਦੇ 'ਤੇ ਅਮਰੀਕਾ ਨੇ ਨਿਖਿਲ ਗੁਪਤਾ ਨੂੰ ਐਕਸਟ੍ਰਾਡਾਈਟ ਕੀਤਾ। ਈਵਨ ਜਿਹੜਾ ਰਾਹ ਦਾ ਇੱਕ ਆਫੀਸ਼ੀਅਲ ਵਿਕਾਸ ਯਾਦਵ ਪ੍ਰੋਮੀਨੈਂਟ ਹੈ, ਉਸ ਨੂੰ ਜਿਹੜਾ ਹੈ ਉਹ ਇਸ਼ਤਿਹਾਰੀ ਮੁਜਰਮ ਡਿਕਲੇਅਰ ਕੀਤਾ। ਈਵਨ ਹਿੰਦੀ ਪੰਜਾਬੀ 'ਚ ਵੀ ਉਸ ਸੰਬੰਧੀ ਜਾਣਕਾਰੀ ਛਾਪੀ ਹੈ। ਲੇਕਿਨ ਇਸ ਤੋਂ ਵੀ ਵੱਡਾ ਬਾਣੀਏ ਦੀ ਜੇਬ ਨੂੰ ਜਿਹੜਾ ਅਟੈਕ ਹੋਇਆ ਜਦੋਂ ਨਿਊਯਾਰਕ ਦੇ ਵਿੱਚ ਅਡਾਨੀ, ਉਹਦਾ ਭਤੀਜਾ ਔਰ 5 ਹੋਰ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਚਾਰਜ ਲਾਏ ਗਏ ਕਿ ਉਹਨਾਂ ਨੇ ਅਮਰੀਕਾ ਦੇ ਜਿਹੜੇ ਇਨਵੈਸਟਰ ਨੇ ਉਹਨਾਂ ਦੇ ਫੇਥ ਨੂੰ ਤੋੜਿਆ, ਅਮਰੀਕਨ ਲਾਅ ਦੀ ਉਹਨਾਂ ਨੇ ਉਲੰਘਣਾ ਕੀਤੀ ਹੈ ਔਰ $260 ਮਿਲੀਅਨ ਦੀ ਜਿਹੜੀ ਹੈ ਉਹ ਬ੍ਰਾਈਬ, ਰਿਸ਼ਵਤ ਆਪਣੇ ਸੋਲਰ ਪ੍ਰੋਜੈਕਟ ਨੂੰ ਥਰੂ ਕਰਾਉਣ ਲਈ ਭਾਰਤ ਦੀਆਂ 4 ਸਟੇਟਾਂ ਜਿਨ੍ਹਾਂ ਦੇ ਵਿੱਚ ਆਂਧਰਾ, ਤੇਲੰਗਾਨਾ, ਤਮਿਲਨਾਡੂ, ਉੜੀਸਾ, ਉੱਥੇ ਬ੍ਰਾਈਬ ਕੀਤਾ ਹੈ। ਸੋ ਉਸ ਦੇ ਨਾਲ ਕਿਉਂਕਿ ਇੱਕਦਮ ਉਹਦੇ ਸ਼ੇਅਰ ਵੀ 25% ਦੇ ਕਰੀਬ ਡਿਗੇ, ਜ਼ਾਹਰ ਹੈ ਕਿ ਸਜ਼ਾ ਵੀ ਹੋਏਗੀ ਅੰਟਿਲ ਅਨਲੈਸ ਕੋਈ ਪੋਲੀਟੀਕਲ ਡੀਲ ਨਾ ਹੋਏ। ਸੋ ਇਸ ਸਾਰੇ ਦੇ ਚੱਲਦਿਆਂ ਇਹ ਤਾਂ ਬਿਹਾਈਂਡ ਕਲੋਜ਼ ਡੋਰ ਲੱਗ ਰਿਹਾ ਸੀ ਕਿ ਵੀ ਕੁਛ ਨਾ ਕੁਛ ਚੱਲ ਰਿਹਾ, ਪਰ ਇਸ ਲੈਵਲ ਦਾ ਖੁੱਲ੍ਹਾ ਅਟੈਕ ਉਹ ਵੀ ਜਦੋਂ ਅਜੇ ਇਹ ਟ੍ਰਾਂਜੀਸ਼ਨ ਪੀਰੀਅਡ ਚੱਲ ਰਿਹਾ, ਕਿਉਂਕਿ ਅਜੇ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਹੈ, ਇਹ ਜਿਹੜੇ ਸਾਰੇ ਚਾਰਜ ਨੇ ਡੀਪ ਸਟੇਟ ਨਾਲ ਜੁੜਿਆ ਹੋਏ ਜਾਂ ਸਟੇਟ ਡਿਪਾਰਟਮੈਂਟ ਨਾਲ ਹੋਏ, ਇਹ ਤਾਂ ਬਾਈਡਨ ਪੀਰੀਅਡ ਦੇ ਨਾਲ ਜੁੜੇ ਹੋਏ ਨੇ। ਸੋ ਐਸਾ ਇਹ ਟਾਈਮਿੰਗ ਉਹਨਾਂ ਨੇ ਕਿਉਂ ਚੁਣੀ ਅਮਰੀਕਾ ਨੂੰ? ਹਾਲਾਂਕਿ ਅਸੀਂ ਇਹ ਕਿਹਾ ਸੀ ਕਿ ਜਦੋਂ ਕੋਲਡ ਵਾਰ ਈਰਾ ਹੈ, ਸੋਵੀਅਤ ਯੂਨੀਅਨ ਔਰ ਅਮਰੀਕਾ ਅੱਡ-ਅੱਡ ਬਲਾਕ 'ਚ ਨੇ, ਭਾਵੇਂ ਇੰਡੀਆ ਆਪਣੇ ਆਪ ਨੂੰ ਨਾਨ ਅਲਾਈਨਡ ਕਹਿੰਦਾ ਸੀ, ਪਰ ਜੇ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਹੀ ਰਿਕਾਰਡ ਦੇਖ ਲਓ ਤਾਂ ਇੰਡੀਆ ਨੇ ਅਮਰੀਕਾ ਦੇ ਅਗੇਂਸਟ ਜ਼ਿਆਦਾ ਵਾਰ ਵੋਟ ਕੀਤਾ ਹੈ ਰਾਦਰ ਸੋਵੀਅਤ ਯੂਨੀਅਨ ਨਾਲੋਂ ਵੀ ਇਟਸੈਲਫ। ਪਰ ਉਸ ਪੀਰੀਅਡ 'ਚ ਵੀ ਕਦੇ ਐਸਾ ਨਹੀਂ ਆਇਆ ਕਿ ਵੀ ਅਮਰੀਕਾ ਜਿਹੜਾ ਉਹ ਭਾਰਤ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਔਰ ਤੋੜਨਾ ਚਾਹੁੰਦਾ, ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ। ਹੁਣ ਇੱਕ ਤਾਂ ਅਜੇ ਜਿਹੜੇ ਵੱਡੇ ਵੱਡੇ ਐਨਾਲਿਸਟ ਨੇ ਉਹ ਵੀ ਆਪਣਾ ਸਿਰ ਖੁਰਕ ਰਹੇ ਸੀ ਕਿ ਵੀ ਇਹ ਆਲ ਆਫ ਏ ਸਡਨ ਕੀ ਹੈ। ਇਹਦਾ ਮਤਲਬ ਹੈ ਵੀ ਭਾਰਤ ਦਾ ਬਿਲਕੁਲ ਜਿਹੜਾ ਅਮਰੀਕਾ ਦਾ ਭਾਰਤ ਨਾਲੋਂ ਡਿਸਟੈਂਸ ਹੋ ਗਿਆ ਆਉਣ ਵਾਲੇ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪੁਤਿਨ ਜੇ ਸਟੇਟਮੈਂਟ ਦਿੰਦਾ ਹੈ ਕਿ ਭਾਰਤ ਬੜਾ ਵਧੀਆ ਦੇਸ਼ ਹੈ, ਇਨਵੈਸਟਮੈਂਟ ਦੇ ਲਈ ਬਹੁਤ ਪ੍ਰੋਫਿਟੇਬਲ ਹੈ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਰਾਜਨਾਥ ਸਿੰਘ ਜਿਹੜਾ ਉਹ ਮਾਸਕੋ 'ਚ ਬੈਠਾ ਹੈ ਔਰ ਰਿਪੀਟਡਲੀ ਜਿਹੜਾ ਇਸ ਕਿਸਮ ਦੀ ਲਾਈਨ ਜਿਹੜੀ ਰਸ਼ੀਆ ਵੱਲੋਂ, ਸੋ ਉਸ ਤੋਂ ਇਹ ਲੱਗਾ ਕਿ ਵੀ ਭਾਰਤ ਇੱਕ ਪਾਸੇ ਜਾਂ ਤਾਂ ਇਹ ਜਿਹਨੂੰ ਕਹਿੰਦੇ ਨੇ ਕਿ ਬਿਟਰ ਕੇ ਸ਼ੋਅ ਕਰ ਰਿਹਾ ਕਿ ਮੈਂ ਫਿਰ ਵਾਪਸ ਚੱਲਿਆ ਰੂਸ ਵੱਲ, ਪਰ ਇਹਦੇ ਬਾਵਜੂਦ ਇਸ ਲੈਵਲ ਦੀ ਓਪਨ ਜਿਹੜੀ ਐਲੀਗੇਸ਼ਨ ਹੈ ਇਹ ਅਨਥਿੰਕੇਬਲ ਹੈ ਵੀ ਇਹਦਾ ਕੀ ਰੀਜ਼ਨ ਹੈ। ਹਾਲਾਂਕਿ ਅੱਜ ਮੈਂ ਦੇਖ ਰਿਹਾ ਸੀ ਕਿ ਕਿਸੇ ਨੇ ਇਸ ਦਾ ਇੱਕ ਥੋੜ੍ਹੀ ਜਿਹੀ ਇਸ ਮੁੱਦੇ 'ਤੇ ਬਰਫ਼ ਪਿਘਲਾਈ ਹੈ। ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਫੈਕਟ ਇਹ ਜਿਹੜੀ ਲਾਈਨ ਵੀ ਲਈ ਕਿਉਂਕਿ ਉਹਦੇ 'ਚ ਸਿੱਧਾ ਅਮਰੀਕਾ ਨੂੰ ਬਲੇਮ ਕਰਨ ਦੀ ਥਾਂ ਡੀਪ ਸਟੇਟ ਨੂੰ ਕਿਹਾ ਗਿਆ ਕਿ ਡਿਸਟਰਕਟੀਬਲ ਹੈ, ਔਰ ਦੂਸਰਾ ਤੀਸਰਾ ਉਹਨੇ ਕਿਹਾ ਵੀ ਇਹ ਟਰੰਪ ਨੂੰ ਖੁਸ਼ ਕਰਨ ਲਈ ਵੀ ਹੈ ਕਿਉਂਕਿ
ਆਲਰੇਡੀ ਟਰੰਪ ਵੱਲੋਂ ਵੀ ਇਹੀ ਚਾਰਜ ਜਿਹੜਾ ਡੀਪ ਸਟੇਟ ਦੇ ਉੱਤੇ ਲਾਇਆ ਜਾਂਦਾ। ਡੀਪ ਸਟੇਟ ਪੈਂਟਾਗਨ ਨੂੰ ਕਹਿੰਦੇ ਨੇ, ਇਹਨਾਂ ਦੀ ਜਿਹੜੀ ਰੀਅਲ ਤਾਕਤ ਹੈ, ਰੀਅਲ ਇੰਟੈਲੀਜੈਂਸ ਏਜੰਸੀ CIA ਵੀ ਉਹਦੇ 'ਚ ਆ ਜਾਂਦੀ ਹੈ। ਸੋ ਇਹ ਇੱਕ ਨੇ ਇਹ ਦੇਣ ਦੀ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕਿਉਂਕਿ ਜੋ ਕੁਛ ਇੰਡੀਆ ਨੇ ਕਿਹਾ ਉਹ ਆਲਰੇਡੀ ਟਰੰਪ ਔਰ ਉਹਦੇ ਐਲਾਈ ਇਨਕਲੂਡਿੰਗ ਕਾਸ਼ ਪਟੇਲ, ਜਿਹਨੇ ਕਿ ਸਾਰੇ ਦੇ ਉੱਤੇ ਜਦੋਂ ਉਹਨੂੰ FBI ਦਾ ਹੈੱਡ ਵੀ ਬਣਾਇਆ ਗਿਆ ਤਾਂ ਉਹਨੇ ਕਿਹਾ ਜੀ ਮੈਂ ਤਾਂ ਇਹ ਜਿਹੜਾ ਹੈੱਡਕੁਆਟਰ ਹੈ ਇਹਨਾਂ ਦਾ ਇਹਨੂੰ ਮਿਊਜ਼ੀਅਮ ਬਣਾ ਦਿਆਂਗਾ, 50% EMPLOYE ਕੱਟ ਹੋ ਜਾਣਗੇ। ਔਰ ਦੂਸਰਾ ਇਸ ਕਿਸਮ ਦੀ ਲਾਈਨ ਹੀ ਤੁਲਸੀ ਗੈਬਰਟ ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਦੀ ਚੀਫ ਬਣੀ ਹੈ। ਸੋ ਇਹ ਪਾਰਟਲੀ ਇਸ ਦੇ ਉੱਤੇ ਇਹ ਕਾਮੈਂਟ ਹੈ ਕਿ ਜੀ ਟਰੰਪ ਨੂੰ ਖੁਸ਼ ਕਰਨ ਦੇ ਲਈ ਇਹ ਕੀਤਾ ਜਾ ਰਿਹਾ। ਹਾਲਾਂਕਿ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਹੀ ਟਰੰਪ ਨੇ ਅਸਿਸਟੈਂਟ ਐਡਵੋਕੇਟ ਜਨਰਲ, ਅਸਿਸਟੈਂਟ ਅਟਾਰਨੀ ਜਨਰਲ, ਇੱਥੇ ਐਡਵੋਕੇਟ ਨਹੀਂ ਕਹਿੰਦੇ, ਸਾਡੇ ਖਿੱਤੇ 'ਚ ਐਡਵੋਕੇਟ ਹੈ, ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ 'ਤੇ ਹਰਮੀਤ ਕੌਰ ਢਿੱਲੋਂ ਨੂੰ ਨੋਮੀਨੇਟ ਕੀਤਾ। ਔਰ ਇਹ ਜਿਹੜੀ ਹੈ ਅਸਿਸਟੈਂਟ ਅਟਾਰਨੀ ਜਨਰਲ ਫॉर ਸਿਵਲ ਰਾਈਟਸ US ਡਿਪਾਰਟਮੈਂਟ ਆਫ ਜਸਟਿਸ। ਔਰ ਉਹਨੇ ਟਰੰਪ ਨੇ ਟਵੀਟ ਕਰਕੇ ਪੂਰੀ ਤਾਰੀਫ ਕੀਤੀ ਹੈ। ਇਹ ਧਿਆਨ ਰਹੇ ਵੀ ਹਰਮੀਤ ਕੌਰ ਢਿੱਲੋਂ ਉਹੀ ਬੀਬੀ ਵਕੀਲ ਹੈ ਜਿਸ ਦੀ ਫੈਮਿਲੀ ਪ੍ਰੋਫਾਈਲ 'ਤੇ ਅਸੀਂ ਵੀ ਗੱਲ ਕੀਤੀ ਸੀ। ਔਰ ਰਿਪਬਲਿਕਨ ਜਦੋਂ ਕਨਵੈਨਸ਼ਨ ਹੋਈ ਹੈ ਪਿੱਛੇ, ਔਰ ਉਸ ਦੇ ਵਿੱਚ ਬਿਗਨਿੰਗ ਸੈਸ਼ਨ ਦੇ ਵਿੱਚ ਹਰਮੀਤ ਕੌਰ ਢਿੱਲੋਂ ਨੇ ਜਿਹੜਾ ਅਰਦਾਸ ਕੀਤੀ ਸੀ। ਔਰ ਉਸ ਤੋਂ ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ, ਔਰ ਇਹ ਸਾਰੇ ਪੀਰੀਅਡ 'ਚ ਹਾਲਾਂ ਪਾਲਿਸੀ ਵਾਈਜ਼ ਹਰਮੀਤ ਕੌਰ ਢਿੱਲੋਂ ਵੀ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਅਮਰੀਕਨ ਸਿਸਟਮ ਦੇ ਵਿੱਚ ਕੀ ਹੋ ਰਿਹਾ, ਕਿ ਪਰ ਜਿਹੜੀ ਹੈ ਉਹ ਵੱਡੀ ਲਾਅ ਫਰਮ ਰਨ ਕਰਦੀ ਰਹੀ ਹੈ। ਔਰ ਇਸ ਦੇ ਉੱਤੇ ਪੂਰੇ ਜਿਹੜਾ ਹੈ ਉਹ ਡੋਨਲਡ ਟਰੰਪ ਨੇ ਪੂਰੇ ਸੋਲੇ ਗਾਏ ਨੇ ਕਿ ਭਾਈ ਫਰਮ ਅਮਰੀਕਨ ਵੈਲਿਊਜ਼ ਔਰ ਜਿਹੜਾ ਫਰਾਡ ਹੈ ਉਸ ਨੂੰ ਫੜਨ ਲਈ। ਔਰ ਦੂਜਾ ਪਰ ਚਲੋ ਸਾਨੂੰ ਇਹ ਲੱਗਦਾ ਵੀ ਇਹ ਹਰਮੀਤ ਕੌਰ ਢਿੱਲੋਂ ਦਾ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਲਈ ਬਣਨਾ ਥੋੜ੍ਹਾ ਜਿਹਾ ਇੱਕ ਪ੍ਰੋਟੈਕਟਿਵ ਅੰਬਰੈਲਾ ਜ਼ਰੂਰ ਹੋਏਗਾ, ਕਿਉਂਕਿ ਜਿਸ ਕਿਸਮ ਦੀ ਤੁਲਸੀ ਗੈਬਰਟ ਔਰ ਕਾਸ਼ ਪਟੇਲ ਦਾ ਰਿਕਾਰਡ ਹੈ ਉਹ ਥੋੜ੍ਹਾ ਬਹੁਤ ਡਾਊਟਫੁਲ ਹੈ। ਪਰ ਹਰਮੀਤ ਕੌਰ ਢਿੱਲੋਂ ਬੜੀ ਫਰਮ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਲਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਕਮਲਾ ਹੈਰਿਸ ਨੇ ਜਦੋਂ ਕੈਲੀਫੋਰਨੀਆ ਦੀ ਜਿਹੜਾ ਉਹ ਮੇਨ ਹੁੰਦਿਆਂ ਸੈਨੇਟਰ ਤਾਂ ਬਾਅਦ 'ਚ ਬਣੀ, ਉੱਥੋਂ ਦੀ ਅਟਾਰਨੀ ਜਨਰਲ ਸੀ, ਜਿਹੜਾ ਇੱਕ ਪ੍ਰਿਜ਼ਨ ਦੇ ਵਿੱਚ ਕੇਸ ਸੀ, ਸਿੱਖ ਜਿਹੜੇ 에ਅਰਫੋਰਸ ਤੋਂ ਰਿਟਾਇਰ ਹੋ ਕੇ ਆਏ ਔਰ ਕੇਸ ਦਾੜੀ ਨਾਲ ਸਰਵ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਰਾਹਤ ਨਹੀਂ ਸੀ ਦਿੱਤੀ ਔਰ ਜਿਹੜਾ ਉਹ ਸਸਪੈਂਡ ਕੀਤਾ ਸੀ ਜਾਂ ਉਹਨੂੰ ਜੌਬ ਹੀ ਨਹੀਂ ਸੀ ਦਿੱਤਾ। ਉਸ ਕੇਸ ਨੂੰ ਵੀ ਬੀਬੀ ਹਰਮੀਤ ਕੌਰ ਢਿੱਲੋਂ ਨੇ ਲੜਿਆ ਸੀ। ਸੋ ਇਹ ਇੱਕ ਸਾਡੇ ਨੁਕਤਾ ਨਿਗਾਹ ਤੋਂ ਜਿਹੜੀ ਹੈ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਐਟਲੀਸਟ ਸਿਵਲ ਰਾਈਟਸ ਦੇ ਇਸ ਮੁਕਾਮ 'ਤੇ ਇਸ ਬੀਬੀ ਦਾ ਪਹੁੰਚਣਾ, ਇਹ ਹਾਈਐਸਟ ਅਟਾਰਨੀ ਜਨਰਲ ਤੋਂ ਬਾਅਦ ਹਾਈਐਸਟ ਸੈਕੰਡ ਜਿਹੜੀ ਹੈ ਓਪੋਜੀਸ਼ਨ ਹੈ। ਹੁਣ ਅਸੀਂ ਮੁੜਦੇ ਹਾਂ ਵੀ ਇਸ ਦੇ ਉੱਤੇ ਜਿਹੜਾ ਇੰਡੀਆ ਦਾ ਬਿਹੇਵੀਅਰ ਹੈ। ਹਾਲਾਂ ਜਿਵੇਂ ਮੈਂ ਕਿਹਾ ਹੈ ਕਿ ਵੀ ਇੱਕ ਸੈਕਸ਼ਨ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਇੰਡੀਆ ਪਲੀਜ਼ ਕਰ ਰਿਹਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਕਿਉਂਕਿ ਉਸ ਨੇ ਵੀ ਡੀਪ ਸਟੇਟ ਔਰ ਦੂਸਰੇ ਬਾਰੇ ਉਹੀ ਖਦਸ਼ੇ ਜ਼ਾਹਰ ਕੀਤੇ ਹੋਏ ਨੇ ਔਰ ਉਹਨਾਂ ਨੂੰ ਖੁਸ਼ ਕਰ ਰਿਹਾ। ਪਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਵੀ ਪਾਰਟਲੀ ਹੋਏਗਾ ਓਪਨਲੀ ਆਉਣ ਲਈ, ਪਰ ਇਸ ਤੋਂ ਜ਼ਿਆਦਾ ਕੁਛ ਨਾ ਕੁਛ ਐਸਾ ਅੰਦਰੂਨੀ ਦਾਇਰਾਕਾਰ ਚੱਲ ਰਿਹਾ ਹੈ ਜਿਹਦੇ 'ਚ ਅਮਰੀਕਾ ਨੇ ਕੱਲੀ ਬਾਂਹ ਨਹੀਂ ਮਰੋੜੀ ਹੋਈ, ਬਾਂਹ ਮਰੋੜ ਕੇ ਤਾਂ ਪਿੱਠ ਨਾਲ ਲਾਈ ਹੈ, ਧੌਣ ਤੇ ਗੋਡਾ ਵੀ ਰੱਖਿਆ ਹੋਇਆ ਔਰ ਉਸ ਦੀਆਂ ਹੀ ਇਹ ਚੀਕਾਂ ਪੈ ਰਹੀਆਂ ਨੇ। ਲੇਕਿਨ ਇਹਨੂੰ ਜਿਹੜੀ ਅੱਜ ਦੇ ਟਾਈਟਲ ਦੇ ਵਿੱਚ ਵੀ ਅਸੀਂ ਇਸ ਨੂੰ ਡੌਗ ਬਿਹੇਵੀਅਰ ਦੇ ਨਾਲ ਕਿਹਾ, ਇਹ ਲਫ਼ਜ਼ ਜਾਂ ਇਹ ਟਾਈਟਲ ਵਾਲੇ ਲਫ਼ਜ਼ ਸਾਡੀ ਆਪਣੀ ਚੋਣ ਨਹੀਂ ਨੇ। ਅਟੈਕ ਡੌਗ ਬਿਹੇਵੀਅਰ, ਇਹ ਸ਼ਸ਼ੀ ਥਰੂਰ ਜਿਹੜਾ ਖੁਦ ਇੱਕ ਸਟੇਜ ਦੇ ਉੱਤੇ ਅੰਡਰ ਸੈਕਟਰੀ ਜਨਰਲ ਰਿਹਾ ਯੂਨਾਈਟਿਡ ਨੇਸ਼ਨਸ ਦਾ, ਬੜਾ ਸਫਿਸਟੀਕੇਟ ਮਾਈਂਡ, ਕੇਰਲਾ ਦਾ ਬ੍ਰਾਹਮਣ ਔਰ ਜ਼ਬਰਦਸਤ ਰਾਈਟਰ, ਉਹਨੇ ਇਸ ਦੇ ਉੱਤੇ ਕਿਹਾ ਵੀ ਅਟੈਕ ਡੌਗ ਬਿਹੇਵੀਅਰ embarrassment to India. Tharoor slams BJP after US rejects allegation. ਕਿਉਂਕਿ ਜਿਹੜੇ BJP ਦੇ ਐਕਸ ਹੈਂਡਲ ਤੇ ਲਾਏ ਗਏ ਓਬਜੈਕਸ਼ਨ, ਉਹਨਾਂ ਨੂੰ ਇਮੀਡੀਏਟਲੀ ਅਗਲੇ ਦਿਨ ਹੀ ਅਮਰੀਕਨ ਐਮਬੈਸੀ ਦਿੱਲੀ ਦੇ ਵਿੱਚ ਉਹਨਾਂ ਦੇ ਸਪੋਕਸਪਰਸਨ ਨੇ ਇਹਨਾਂ ਨੂੰ ਨਕਾਰਿਆ। ਉਸ ਦਾ ਅਸੀਂ ਹੁਣੇ ਹੀ ਜ਼ਿਕਰ ਕਰਾਂਗੇ। ਹਾਲਾਂਕਿ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ 'ਚ ਸਟੇਟ ਡਿਪਾਰਟਮੈਂਟ ਜਾਂ ਵਾਈਟ ਹਾਊਸ ਦੇ ਬੁਲਾਰੇ ਤੋਂ ਵੀ ਇਹ ਸਵਾਲ ਪੁੱਛਿਆ ਜਾਏਗਾ।
ਪਰ ਸ਼ਸ਼ੀ ਥਰੂਰ ਨੇ ਉਸ ਨਕਾਰਨ ਤੋਂ ਬਾਅਦ ਹੀ ਇਸ ਦੇ ਉੱਤੇ ਉਹਨੇ ਜਿਹੜਾ ਕਮੈਂਟ ਕੀਤਾ ਹੈ, ਉਹਨਾਂ ਦੀ ਜਿਹੜੀ ਪੋਸਟ ਐਕਸ ਦੇ ਉੱਤੇ ਥਰੂਰ ਨੇ ਕਿਹਾ, ਇਟ ਇਜ਼ ਕਲੀਅਰ the BJP neither understands democracy nor diplomacy. They are so blinded by petty politics that they forget the value of a free press and vibrant independent civil society organizations in a democracy, and they are oblivious to a ruling party's responsibilities in maintaining good relations with key foreign countries. ਹੁਣ ਇਹ ਸ਼ਸ਼ੀ ਥਰੂਰ ਮਾਸਟਰ ਹੈ ਫੋਰਨ ਪਾਲਿਸੀ ਦਾ ਔਰ ਓਵਰਆਲ ਉਹ ਇਹ ਸਮਝ ਗਿਆ ਵੀ ਇਹ ਤਾਂ ਆਪਣਾ ਬੇੜਾ ਗਰਕ ਕਰ ਰਹੇ ਨੇ ਕਿ ਤੁਸੀਂ ਅਮਰੀਕਾ ਨੂੰ ਪਬਲਿਕਲੀ ਤੁਹਾਡੀ ਰੂਲਿੰਗ ਪਾਰਟੀ ਚਾਰਜ ਕਰ ਰਹੀ ਹੈ ਕਿ ਜੀ ਤੁਸੀਂ ਤਾਂ ਡੀਸਟੈਬਲਾਈਜ਼ ਕਰਨਾ ਚਾਹੁੰਦੇ ਹੋ ਇੰਡੀਆ ਨੂੰ। ਹੁਣ ਉਹ ਇਹ ਕਹਿ ਰਿਹਾ ਵੀ ਇਹ ਜਿਹੜੇ ਅੱਜ ਜਿਹੜੇ ਹਾਕਮ ਬੈਠੇ ਨੇ ਬੀਜੇਪੀ ਵਾਲੇ, ਨਾ ਇਹਨਾਂ ਨੂੰ ਜਮਹੂਰੀਅਤ ਦਾ ਪਤਾ ਹੈ, ਨਾ ਇਹਨਾਂ ਨੂੰ ਕੂਟਨੀਤੀ ਦਾ ਪਤਾ ਹੈ, ਨਾ ਇਹਨਾਂ ਨੂੰ ਡਿਪਲੋਮੇਸੀ ਨਾ ਡੈਮੋਕ੍ਰੇਸੀ ਕਿਸੇ ਦਾ ਵੀ ਇਲਮ ਨਹੀਂ ਹੈ। ਉਹ ਛੋਟੀ ਮੋਟੀ ਸਿਆਸਤ ਦੇ ਵਿੱਚ ਇੰਨੇ ਅੰਨੇ ਹੋਏ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਸਿਵਲ ਸੁਸਾਇਟੀ ਦੇ ਵਿੱਚ ਮੀਡੀਆ ਜਾਂ ਦੂਸਰੇ ਦੇ ਵਿੱਚ ਇੰਡੀਪੈਂਡੈਂਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਔਰ ਜਦੋਂ ਤੁਸੀਂ ਬਿਹੇਵ ਕਰਦੇ ਹੋ, ਤੁਸੀਂ ਕਿਵੇਂ ਜਿਹੜੇ ਨੇ ਚੰਗੇ ਰਿਸ਼ਤੇ ਮੁਲਕਾਂ ਦੇ ਨਾਲ ਬਣਾਉਣੇ ਨੇ। ਔਰ ਉਹਨੇ ਕਿਹਾ ਦਿਸ ਅਟੈਕ ਡੌਗ ਬਿਹੇਵੀਅਰ ਇਜ਼ ਐਨ ਐਮਬੈਰਸਮੈਂਟ ਟੂ ਇੰਡੀਆ, ਕਿ ਵੀ ਇਹ ਤਾਂ ਭਾਰਤ ਦੇ ਲਈ ਸ਼ਰਮਿੰਦਗੀ ਹੈ, ਇਹ ਅਟੈਕ ਡੌਗ, ਕਿ ਵੀ ਤੁਸੀਂ ਕੁੱਤਾ ਜਿਹਨਾਂ ਦਾ ਹੁਸ਼ ਕਰਕੇ ਜਿਹੜਾ ਉਹ ਪੈ ਜਾਓ। ਹੁਣ ਇਸ ਦੇ ਉੱਤੇ ਜਿਹੜਾ ਅਮਰੀਕਾ ਨੇ ਰਿਐਕਸ਼ਨ ਦਿੱਤਾ, ਉਹਨਾਂ ਦੇ ਐਮਬੈਸੀ ਦੇ ਸਪੋਕਸਪਰਸਨ ਨੇ ਉਹਨੂੰ ਦਾ ਹਿੰਦੂ ਅਖਬਾਰ ਦੀ ਜਿਹੜੀ ਫੋਰਨ ਰਿਪੋਰਟਰ ਹੈ ਔਰ ਆਲਮੋਸਟ ਅਥਾਰਟੀ ਹੈ ਸੁਹਾਸਿਨੀ ਹੈਦਰ, ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦੀ ਡਾਟਰ ਹੈ, ਉਸਨੇ ਪੂਰਾ ਇਹਦੇ 'ਤੇ ਡੀਟੇਲ ਰਿਪੋਰਟਿੰਗ ਕੀਤੀ ਹੈ। ਔਰ ਉਹਨੇ ਹੈਡਲਾਈਨ ਇਹ ਦਿੱਤਾ ਕਿ ਡਿਸਅਪੋਇੰਟਿੰਗ says US in sharp response denying BJP's anti-Modi agenda accusation. A US embassy spokesperson responded to BJP's allegations it was behind an agenda to target PM Modi and Adani. ਕਿਉਂਕਿ BJP ਨੇ ਜਿੱਥੇ ਡੀਸਟੈਬਲਾਈਜੇਸ਼ਨ ਕਿਹਾ, ਉਹਨੇ ਕਿਹਾ ਜੀ ਐਂਟੀ ਮੋਦੀ ਜਿਹੜਾ ਸਾਰਾ ਮੂਵ ਹੈ, ਔਰ ਰਾਹੁਲ ਗਾਂਧੀ ਦੇ ਉੱਤੇ ਵੀ ਉਹਨਾਂ ਨੇ ਇਹ ਕਿਹਾ, ਸੋਨੀਆ ਗਾਂਧੀ ਨੂੰ ਵੀ ਕਿਹਾ ਜੀ ਇਹ ਤਾਂ ਏਜੰਟ ਹੈ। ਔਰ ਉੱਥੇ ਪਾਰਲੀਮੈਂਟ ਵੀ ਇੱਕ ਦਿਨ ਉਹਨਾਂ ਨੇ ਸਟਾਲ ਕਰ ਦਿੱਤੀ ਬੀਜੇਪੀ ਵਾਲਿਆਂ ਨੇ ਕਿ ਜੀ ਡਿਬੇਟ ਕਰੋ ਇਹਨਾਂ ਦੇ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਕੀ ਸਬੰਧ ਨੇ, ਮਿਸਟਰ ਸੋਰੇਸ ਨਾਲ ਕੀ ਨੇ ਤੇ ਫਲਾਣਾ ਕੀ ਹੈ, ਢਿਮਕਾ ਕੀ ਹੈ। ਹੁਣ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਆਲਰੇਡੀ ਜਿਹੜਾ ਚਾਰਜ ਲਾਇਆ ਰਾਹੁਲ ਗਾਂਧੀ 'ਤੇ ਕਿ ਜਦੋਂ ਉਜ਼ਬੇਕਿਸਤਾਨ ਦੇ ਵਿੱਚ ਸੀ ਉਹ, ਤੇ ਸਮੰਥਾ ਪਵਾਰ US ਏਡ ਦਾ ਜਿਹੜਾ ਐਡਮਿਨਿਸਟ੍ਰੇਟਰ ਹੈ ਔਰ ਡੀਪ ਸਟੇਟ ਨਾਲ ਉਹਦਾ ਸੰਬੰਧ ਹੈ USA, ਉਹ ਵੀ ਉੱਥੇ ਮੌਜੂਦ ਸੀ। ਸੋ ਉਹਨੇ ਇਹ ਕਿਹਾ ਵੀ ਇਸ ਵੇਲੇ ਮੁਲਕ ਦਾ ਸਭ ਤੋਂ ਵੱਡਾ ਗਦਾਰ ਰਾਹੁਲ ਗਾਂਧੀ ਹੈ, ਕਿਉਂਕਿ ਉਹ ਅਮਰੀਕਨਾਂ ਦੇ ਨਾਲ ਜੁੜਿਆ ਹੋਇਆ ਤੇ ਅਮਰੀਕਾ ਦੀ ਡੀਪ ਸਟੇਟ ਇੰਡੀਆ ਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦੀ ਹੈ। ਇਹ ਸਾਰਾ ਇਸ ਦਾ ਪਾਰਟ ਹੈ। ਹੁਣ ਇਸ ਦੇ ਉੱਤੇ ਮੈਂ ਇਹਦੀ ਸੁਹਾਸਿਨੀ ਹੈਦਰ ਦੀ ਸਟੋਰੀ ਨੂੰ ਥੋੜ੍ਹਾ ਐਲੈਬੋਰੇਟ ਕਰਾਂਗਾ ਤਾਂ ਕਿ ਜਿਹੜੇ ਵੀਰਾਂ ਭੈਣਾਂ ਨੇ ਫਰਾਈਡੇ ਦਾ ਪ੍ਰੋਗਰਾਮ ਨਹੀਂ ਦੇਖਿਆ ਉਹ ਵੀ ਇਸ ਬੈਕਗਰਾਊਂਡ ਨੂੰ ਜਾਣ ਰਹਿਣ ਕਿ ਐਗਜ਼ੈਕਟਲੀ ਐਲੀਗੇਸ਼ਨ ਕੀ ਸੀ। ਔਰ ਇਹ ਜਿਹੜਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਐਲੀਗੇਸ਼ਨ ਸੀ ਕਿ US ਸਟੇਟ ਡਿਪਾਰਟਮੈਂਟ ਅਮਰੀਕਾ ਦੇ ਵਿੱਚ ਵਿਦੇਸ਼ ਮੰਤਰਾਲੇ ਨੂੰ ਸਟੇਟ ਡਿਪਾਰਟਮੈਂਟ ਕਹਿੰਦੇ ਨੇ, ਔਰ ਉਹਦਾ ਦਾ ਸੀ ਕਿ ਜਿਹੜਾ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੈ ਉਹ ਇਸ ਦੇ ਪਿੱਛੇ ਹੈ, ਜੋ ਕਿ ਨਰਿੰਦਰ ਮੋਦੀ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ, ਜਾਂ ਇੰਡੀਅਨ ਬਿਜ਼ਨਸਮੈਨ ਗੌਤਮ ਅਡਾਨੀ, ਇਹ ਸਾਰੇ ਜਿਹੜੇ ਨੇ ਇਹ ਅਮਰੀਕਾ ਦੀ ਡੀਪ ਸਟੇਟ ਜਾਂ US ਸਟੇਟ ਡਿਪਾਰਟਮੈਂਟ ਦਾ ਹੀ ਏਜੰਡਾ ਜੋ ਕੁਝ ਹੋ ਰਿਹਾ। ਔਰ ਇਸ ਦੇ ਉੱਤੇ ਜ਼ਾਹਰ ਹੈ ਅਮਰੀਕਾ ਨੇ ਕਿਹਾ ਵੀ ਇਹ ਬੜਾ ਨਿਰਾਸ਼ਾਵਾਨ ਹੈ, ਔਰ ਇਹਨਾਂ ਨੇ BJP ਨੇ ਤਾਂ ਇਹੀ ਚਾਰਜ ਕੀਤਾ ਸੀ ਆਪਣੇ ਕਿ ਵੀ ਇਹ ਜਿਹੜੀ ਇਨਵੈਸਟੀਗੇਟਿਵ ਰਿਪੋਰਟਿੰਗ ਪੋਰਟਲ ਹੈ OCCRP, ਇਹ ਵੀ US ਗਵਰਨਮੈਂਟ ਹੈ ਇਹਦੇ ਬਿਹਾਈਂਡ। ਔਰ ਇਹ ਪਰ ਅਮਰੀਕਾ ਨੇ ਕਿਹਾ ਵੀ ਅਸੀਂ ਅਮਰੀਕਾ ਤਾਂ ਚੈਂਪੀਅਨ ਹੈ ਮੀਡੀਆ ਫਰੀडम ਅਰਾਊਂਡ ਦਾ ਵਰਲਡ and does not influence editorial decisions by these organizations. ਅਸੀਂ ਕੋਈ ਵੀ ਪ੍ਰਭਾਵਿਤ ਨਹੀਂ ਕਰਦੇ ਸਾਰਿਆਂ ਨੂੰ। ਉਹਨਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਭਾਰਤ ਦੀ ਰਾਜਸੀ ਪਾਰਟੀ ਨੇ ਇਸ ਕਿਸਮ ਦੇ ਦੋਸ਼ ਸਾਡੇ ਤੇ ਲਾਏ ਨੇ। US ਐਮਬੈਸੀ ਨਿਊ ਦਿੱਲੀ 'ਚ ਉਹਨਾਂ ਨੇ
ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਅਮਰੀਕਾ ਕਾਫੀ ਲੰਬੇ ਵਕਤ ਤੋਂ ਮੀਡੀਆ ਫਰੀडम ਦੁਨੀਆ ਭਰ 'ਚ ਹੋਏ ਇਸ ਦਾ ਚੈਂਪੀਅਨ ਹੈ, ਕਿਉਂਕਿ ਫ੍ਰੀ ਔਰ ਇੰਡੀਪੈਂਡੈਂਟ ਪ੍ਰੈਸ ਜਿਹੜੀ ਹੈ ਇਹ ਬੜੀ ਜ਼ਰੂਰੀ ਹੈ ਕਿਸੇ ਵੀ ਜਮਹੂਰੀਅਤ ਲਈ, ਕਿਉਂਕਿ ਇਸ ਦੇ ਨਾਲ ਹੀ ਤੁਸੀਂ ਕੰਸਟਰਕਟਿਵ ਡਿਬੇਟ ਕਰ ਸਕਦੇ ਹੋ ਅਤੇ ਜਿਹੜੇ ਲੋਕ ਤਾਕਤ 'ਚ ਨੇ ਉਹਨਾਂ ਨੂੰ ਤੁਸੀਂ ਜਵਾਬਦੇਹ ਬਣਾ ਸਕਦੇ ਹੋ। ਔਰ ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਵੀ ਇਹ ਜਿਹੜੀ, ਕਿਉਂਕਿ ਬੀਜੇਪੀ ਦੇ ਹੈਂਡਲ ਨੇ ਕਿਹਾ ਸੀ ਕਿ ਫਾਈਨੈਂਸ਼ੀਅਲ ਟਾਈਮਜ਼ ਔਰ ਦੂਸਰੀਆਂ ਜਿਨ੍ਹਾਂ ਨੇ ਮੋਦੀ ਔਰ ਅਡਾਨੀ ਨੂੰ ਲਿੰਕ ਕੀਤਾ ਹੈ, ਜਾਂ OCCRP ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ, ਇਹ ਸਾਰੇ ਜਿਹੜੇ ਨੇ ਇਹ ਜਿਨ੍ਹਾਂ ਨੇ ਅਡਾਨੀ ਦੇ ਪ੍ਰੋਜੈਕਟਸ ਨੂੰ ਕੀਨੀਆ ਔਰ ਮਿਆਂਮਾਰ 'ਚ ਉਹਨਾਂ ਨੂੰ ਐਕਸਪੋਜ਼ ਕੀਤਾ, ਇਹ ਸਭ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਅਦਾਰੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ OCCRP ਰਿਪੋਰਟਸ ਨੂੰ ਜੋੜਿਆ ਕਿ ਕਿਵੇਂ ਇੰਡੀਆ ਨੇ ਪੈਗਾਸਸ ਸਪਾਈ ਸਾਫਟਵੇਅਰ ਇਜ਼ਰਾਈਲ ਤੋਂ ਖਰੀਦਿਆ, ਔਰ ਉਸ ਪੈਗਾਸਸ ਦੇ ਨਾਲ ਉਹ ਇੰਡੀਅਨ ਜਰਨਲਿਸਟ ਨੂੰ ਜਿਹੜੇ ਇਨਵੈਸਟੀਗੇਟਿਵ ਰਿਪੋਰਟ ਕਰਦੇ ਨੇ ਉਹਨਾਂ ਨੂੰ ਦੇ ਵਿੱਚ ਵੀ ਉਹ ਪੈਗਾਸਸ ਵਾੜਿਆ ਹੋਇਆ, ਉਹਨਾਂ ਦੀ ਸਪਾਈਂਗ ਕਰਦੇ ਨੇ। ਨਾਲ ਦੇ ਨਾਲ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਦੇ ਵੀ ਇਹ ਵੀ ਚਾਰਜ ਜਿਹੜਾ ਹੈ ਇਹਦੇ 'ਚ ਉਹਨਾਂ ਨੇ ਲਾਇਆ ਸੀ। ਔਰ ਇਹਨੂੰ ਉਹਨਾਂ ਨੇ ਕਿਹਾ ਕਿ ਬਈ ਇਹ ਦਾ ਹਿੰਦੂ ਕਹਿ ਰਹੀ ਹੈ ਕਿ ਦਿਸ ਇਜ਼ ਦਾ ਫਸਟ ਟਾਈਮ ਰੂਲਿੰਗ ਪਾਰਟੀ ਹੈਜ਼ ਡਾਇਰੈਕਟਲੀ ਅਟੈਕਡ ਦਾ US ਗਵਰਨਮੈਂਟ ਫॉर ਸਟੋਰੀਜ਼ that are critical of Modi government, which is said had damaging the impact on India's image। ਇਹ ਪਹਿਲੀ ਵਾਰ ਹੋਇਆ ਕਿ ਇਸ ਕਿਸਮ ਦਾ ਦੋਸ਼ ਲਾਇਆ ਗਿਆ। ਔਰ ਇਹ ਨਾਲ ਦੀ ਨਾਲ ਉਹਨੇ ਕਿਹਾ ਵੀ ਇਹ ਜਿਹੜੀਆਂ ਸਟਰੋਂਗ ਸਟੇਟਮੈਂਟਸ ਦੋਨੋਂ ਪਾਸਿਓਂ ਆਈਆਂ, ਬੀਜੇਪੀ ਨੇ ਚਾਰਜ ਲਾਇਆ, ਅਮਰੀਕਨ ਡਿਪਾਰਟਮੈਂਟ ਨੇ, ਐਮਬੈਸੀ ਨੇ ਉਹਨੂੰ ਕਾਊਂਟਰ ਕੀਤਾ। ਇਹ ਸ਼ੋਅ ਕਰਦਾ ਹੈ ਕਿ ਇਸ ਵੇਲੇ ਅਮਰੀਕਾ ਔਰ ਭਾਰਤ ਦੇ ਸੰਬੰਧ ਕਿਸ ਹੇਠਲੇ ਪੱਧਰ 'ਤੇ ਜਾ ਚੁੱਕੇ ਨੇ। ਹੁਣ ਤੁਸੀਂ ਇਹਨੂੰ ਇਮੈਜਿਨ ਕਰੋ, G20 ਦੇ ਵੇਲੇ, ਕੁਆਡ ਦੇ ਵੇਲੇ, ਦੂਸਰੇ ਤੀਸਰੇ ਦੇ ਵੇਲੇ ਐਂ ਲੱਗਦਾ ਸੀ ਕਿ ਬਈ ਅਮਰੀਕਾ ਇੰਡੀਆ ਤਾਂ ਜਿਹੜੇ ਨੇ ਹੁਣ ਇਵੇਂ ਬਗਲਗੀਰ ਹੋ ਗਏ ਨੇ। ਚਾਈਨਾ ਵੱਡਾ ਚੈਲੰਜ ਹੈ, ਅਮਰੀਕਾ ਨੂੰ ਵੀ ਉਸ ਖਿੱਤੇ 'ਚ ਕੋਈ ਚਾਹੀਦਾ ਸੀ। ਹੁਣ ਤਾਂ ਇੰਡੀਆ ਜੋ ਕਰ ਰਿਹਾ ਹੈ ਉਹ ਮਨਜ਼ੂਰ ਹੋਏਗਾ, ਉਹਨੂੰ ਕੌਣ ਚੈਲੰਜ ਕਰੇਗਾ ਕਿ ਭਾਈ ਵੱਡੇ ਸਾਹਿਬ ਨਾਲ ਯਾਰੀ ਹੈ। ਪਰ ਇਹ ਦੇਖੋ ਵੀ ਕਿਵੇਂ ਜਦੋਂ ਇਹ ਕਿਹਾ ਜਾਂਦਾ ਹੈ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲੀਟਿਕਸ, ਵਿਦਿਨ 18 ਮਹੀਨੇ 'ਚ ਹਰਦੀਪ ਸਿੰਘ ਨਿੱਜਰ ਦਾ 18 ਜੂਨ 2023 ਨੂੰ ਮਰਡਰ ਹੁੰਦਾ ਹੈ, 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਇਨਕਸ਼ਾਫ ਕਰਦੇ ਨੇ, ਔਰ ਉਸ ਤੋਂ ਲੈ ਕੇ 1.5 ਸਾਲ ਦੇ ਵਿੱਚ ਅਸਮਾਨ ਤੋਂ ਧਰਤੀ ਤੇ ਜਿਹਨੂੰ ਕਹਿੰਦੇ ਨੇ ਧੜਮ ਕਰਕੇ ਡਿੱਗਣਾ, ਉਹ ਅਸੀਂ ਦੇਖ ਰਹੇ ਹਾਂ। ਔਰ ਇਸ ਤੋਂ ਪਹਿਲਾਂ ਹੁਣ ਇਸੇ ਸਟੋਰੀ 'ਚ ਉਹਨਾਂ ਨੇ ਗੁਰਪਤਵੰਤ ਪੰਨੂ ਔਰ ਉਸ ਕੇਸ ਦਾ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਉਸ ਤੋਂ ਬਾਅਦ ਕੰਟਰੋਵਰਸੀ ਆਈ ਰਿਲੇਸ਼ਨ 'ਚ, ਜਦੋਂ US ਡਿਪਾਰਟਮੈਂਟ ਆਫ ਜਸਟਿਸ ਅਤੇ ਸਿਕਿਉਰਿਟੀਜ਼ ਨੇ ਐਕਸਚੇਂਜ ਕਮਿਸ਼ਨ ਜਿਹੜਾ ਉਹਨਾਂ ਦਾ ਹੈ, ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀਆਂ US ਕੋਰਟਸ ਦੇ ਵਿੱਚ ਇੰਪਲੀਕੇਟਿੰਗ ਅਡਾਨੀ ਅਤੇ ਉਹਦੀ ਫੈਮਿਲੀ ਦੇ ਟੱਬਰਾਂ ਨੂੰ, ਜਿਸ ਦੇ ਵਿੱਚ ਬਰਾਈਬਰੀ, ਐਕਸਚੇਂਜ ਫਰਾਡ ਤੇ ਅਦਰ ਵਾਇਲੇਸ਼ਨਸ ਅਮਰੀਕਾ ਦੇ ਕਾਨੂੰਨ ਦੀਆਂ ਇਹਨਾਂ ਦਾ ਜ਼ਿਕਰ ਸੀ। ਹਾਲਾਂਕਿ ਮਿਨਿਸਟਰੀ ਜਿਹੜੀ ਉਹਨਾਂ ਦਾ ਭਾਰਤ ਦਾ ਵਿਦੇਸ਼ ਮੰਤਰਾਲਾ ਹੈ, ਉਹਨਾਂ ਨੇ ਬੀਜੇਪੀ ਦੀ ਸਟੇਟਮੈਂਟ ਜਾਂ US ਐਮਬੈਸੀ ਰਿਸਪੌਂਸ 'ਤੇ ਕੁਛ ਨਹੀਂ ਕਿਹਾ। ਔਰ ਲੇਕਿਨ ਇਸ ਤੋਂ ਇੱਕ ਗੱਲ ਜ਼ਾਹਰ ਹੈ ਕਿ ਵੀ ਬੀਜੇਪੀ ਨੇ ਆਪਣੀਆਂ ਪੋਸਟਾਂ ਦੇ ਵਿੱਚ ਅਤੇ ਹੋਰ ਪ੍ਰੈਸ ਸਟੇਟਮੈਂਟਸ ਦੇ ਵਿੱਚ ਖਾਸ ਤੌਰ 'ਤੇ ਫਰੈਂਚ ਮੀਡੀਆ ਏਜੰਸੀ ਮੀਡੀਆ ਪਾਰਟ ਦਾ ਜ਼ਿਕਰ ਵੀ ਕੀਤਾ ਹੈ ਕਿ ਜੀ ਦੇਖੋ ਉਹਨਾਂ ਨੇ ਵੀ ਇਹ ਬੈਕ ਕੀਤਾ ਕਲੇਮ ਨੂੰ ਕਿ US ਗਵਰਨਮੈਂਟ ਦੀ ਹੀ ਏਜੰਸੀ ਹੈ USAID ਔਰ ਸਟੇਟ ਡਿਪਾਰਟਮੈਂਟ ਔਰ ਦੂਸਰਾ ਜਿਹੜੇ ਨੇ ਇੰਟਰਫੀਅਰ ਕਰ ਰਹੇ ਨੇ। ਹਾਲਾਂਕਿ ਜਦੋਂ ਮੈਂ ਸਟੂਡੀਓ ਵੱਲ ਵਾਕ ਕਰ ਰਿਹਾ ਸੀ ਅਤੇ ਮੇਨ ਇੰਟਰਨੈਸ਼ਨਲ ਨਿਊਜ਼ ਸੀ, ਹਿੰਦੂ ਬਿਊਰੋ ਨੇ ਵੀ ਲਾਈ ਕਿ ਇਹ ਜਿਹੜਾ ਫਰੈਂਚ ਮੀਡੀਆ ਦਾ ਹਵਾਲਾ ਬੀਜੇਪੀ ਦੇ ਉਸ ਐਕਸ ਤੋਂ ਦਿੱਤਾ ਗਿਆ ਸੀ, ਉਸ ਨੂੰ ਫਰੈਂਚ ਮੀਡੀਆ ਨੇ ਜਿਹੜਾ ਉਹ ਹੈ ਬਿਲਕੁਲ ਜਲਚ ਕੀਤਾ ਹੈ। ਬੀਜੇਪੀ ਸਪਰੈਡਿੰਗ ਫੇਕ ਨਿਊਜ਼ ਸੇਜ਼ ਫਰੈਂਚ ਮੀਡੀਆ ਹਾਊਸ ਮੀਡੀਆ ਪਾਰਟ, ਕਿਉਂਕਿ ਮੀਡੀਆ ਪਾਰਟ ਦੀਆਂ ਰਿਪੋਰਟਾਂ ਨੂੰ ਵੀ ਕੋਟ ਕਰਕੇ ਬੀਜੇਪੀ ਨੇ ਅਪਰੂਵ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜੀ USAID ਔਰ ਦੂਸਰੀਆਂ ਇਹ ਸਾਰੀਆਂ ਅਮਰੀਕਾ ਫੰਡਡ ਨੇ ਔਰ ਉਹ ਡੀਪ ਸਟੇਟ ਨਾਲ ਜੁੜੀਆਂ ਹੋਈਆਂ। ਔਰ ਇਹ ਜਿਹੜਾ ਮੀਡੀਆ ਪਾਰਟ ਨੇ ਇਸ ਦੇ ਉੱਤੇ ਕਿਹਾ ਹੈ, ਉਹਨਾਂ ਦੀ ਇਨ ਏ ਸਟੇਟਮੈਂਟ ਇਸ਼ੂਡ ਔਨ ਸੰਡੇ, publisher and director of Mediapart, Karina Forte, said Mediapart firmly condemns the instrumentalization of its recently published investigative article about OCCRP
by Bharatiya Janata Party, India's Prime Minister Narendra Modi, in order to serve BJP's political agenda and attack press freedom. ਨਾਲ ਦੀ ਨਾਲ ਉਹਨਾਂ ਨੇ ਧਰਾਸ਼ਾਹੀ ਕਰ ਦਿੱਤਾ ਬੀਜੇਪੀ ਦਾ ਆਰਗੂਮੈਂਟ। ਅੱਛਾ। ਉਹਨਾਂ ਨੇ ਕਿਹਾ ਕਿ ਬਈ ਇਹ ਸਾਡੀ ਇੱਕ ਨਿਰਪੱਖ ਇਨਵੈਸਟੀਗੇਸ਼ਨ ਹੈ ਜਿਹਦੇ 'ਚ ਅਸੀਂ ਸਾਬਤ ਕੀਤਾ ਵੀ ਕੌਣ ਕੀ ਕਰ ਰਿਹਾ, ਪਰ ਇਹਨੂੰ ਪੋਲੀਟੀਕਲੀ ਯੂਜ਼ ਕਰਨਾ ਬੀਜੇਪੀ ਵੱਲੋਂ ਔਰ ਇਸ ਦੇ ਨੂੰ ਆਧਾਰ ਬਣਾ ਕੇ ਪ੍ਰੈਸ ਫਰੀडम ਤੇ ਅਟੈਕ ਕਰਨਾ। ਉਹਨਾਂ ਨੇ ਕਿਹਾ देयर आर नो फैक्ट्स अवेलेबल सपोर्टिंग द कंस्पिरेसी थ्योरी promoted by BJP, Mrs. Fautua said while expressing solidarity with courageous Indian and international journalists who report and investigate in India। उन्होंने कहा जी कोई ऐसा सबूत नहीं है ਜਿਹਦੇ 'ਚ ਇਹ ਹੋਏ ਕਿ ਕੋਈ ਅਮਰੀਕਾ ਦੀ ਕੰਟਰੋਵਰਸੀ ਹੈ ਔਰ ਮੀਡੀਆ ਪਾਰਟ ਨੇ ਭਾਰਤੀ ਜਰਨਲਿਸਟਾਂ ਨੂੰ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਨੇ ਔਰ ਇੰਨਾ ਪ੍ਰੈਸ਼ਰ ਸਹਿ ਕੇ ਵੀ ਜਿਹੜਾ ਉਹ ਆਪਣਾ ਇਨਵੈਸਟੀਗੇਟਿਵ ਜਰਨਲਿਜ਼ਮ ਕਰ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ ਜੀ। ਔਰ ਇਸ ਦੇ ਉੱਤੇ ਹੀ ਹੁਣ ਇਹ ਸਟੋਰੀ ਨੇ ਕਿਹਾ ਕਿ ਵੀ ਇਹ ਜਿਹੜੀ ਪੋਲੀਟੀਕਲ ਕੰਸਪੀਰੇਸੀ ਨੂੰ ਬਣਾਉਣਾ ਹੈ ਔਰ US ਗਵਰਨਮੈਂਟ ਦੀਆਂ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਔਰ ਉਸ ਨੂੰ USAID ਐਡਮਿਨਿਸਟ੍ਰੇਟਰ 'ਤੇ ਚਾਰਜ ਲਾਉਣਾ ਹੈ, ਇਹ ਸਾਰੇ ਦਾ ਕੀ ਪਿਛੋਕੜ ਹੋ ਸਕਦਾ ਹੈ। ਔਰ ਕਿਉਂਕਿ ਉਹਦੇ 'ਚ ਇੰਡੀਆ ਨੇ ਤਾਂ BJP ਨੇ ਸਿੱਧਾ ਕਿਹਾ ਕਿ ਫॉर इंस्टेंस ड्यूरिंग हिज सीक्रेट विजिट टू उज्बेकिस्तान लास्ट ईयर, Samantha Power, the administrator of USAID, which funds OCCRP, was also present. The deep state is an evil force that has brought nothing but destruction. ਹੁਣ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਪਾਰਟੀ ਅਮਰੀਕਾ ਦੀ ਪੈਂਟਾਗਨ ਨੂੰ, ਸਟੇਟ ਡਿਪਾਰਟਮੈਂਟ ਨੂੰ, ਵਾਈਟ ਹਾਊਸ ਵੀ ਉਹਦਾ ਹਿੱਸਾ ਹੁੰਦਾ ਹੈ, ਸੈਨੇਟ ਔਰ ਹਾਊਸ ਦੀਆਂ ਕਮੇਟੀਆਂ, ਫੋਰਨ ਰਿਲੇਸ਼ਨਸ ਕਮੇਟੀ, ਇਹ ਸਾਰੇ ਪਾਲਿਸੀ ਉਹਨਾਂ ਨੂੰ ਡਿਸਟਰਕਟਿਵ ਔਰ ਤਬਾਹੀ ਵਾਲਾ ਦੱਸਣਾ ਜਿਹੜਾ ਹੈ ਇਹ ਅਨਯੂਜੂਅਲ ਹੈ। ਪਰ ਇਸ ਸਾਰੇ ਦੇ ਚਲਦਿਆਂ ਅਸੀਂ ਇਹੀ ਆਸ ਕਰਦੇ ਹਾਂ ਕਿ ਭਾਈ ਇਹ ਅਲਟੀਮੇਟਲੀ ਇੰਡੀਆ ਦੀ ਸਮਝ ਅਮਰੀਕਾ ਨੂੰ ਆ ਗਈ ਹੈ। ਅੰਦਰ ਵੜ ਕੇ ਅਮਰੀਕਾ ਨੇ, ਜਿਵੇਂ ਮੈਂ ਕਿਹਾ ਵੀ ਇਕੱਲੀ ਬਾਂਹ ਘੁਮਾ ਕੇ ਪਿੱਠ ਨਾਲ ਨਹੀਂ ਲਾਈ, ਧੌਣ ਤੇ ਵੀ ਗੋਡਾ ਰੱਖਿਆ ਤੇ ਚੀਕਾਂ ਪੈ ਰਹੀਆਂ ਨੇ, ਤੇ ਇਹ ਚੀਕ ਜਰਾ ਉਹਨਾਂ ਨੇ ਬਾਹਰ ਆ ਕੇ ਉੱਚੀ ਜਿਹੀ ਮਾਰੀ ਆ ਕਿ ਮਰ ਗਏ ਲੋਕੋ, ਇਹੀ ਇਹਨੂੰ ਕਿਹਾ ਜਾ ਸਕਦਾ। ਅਦਰਵਾਈਜ਼ ਬਿਲਕੁਲ ਠੀਕ ਕਿਹਾ ਸ਼ਸ਼ੀ ਥਰੂਰ ਨੇ ਕਿ ਵੀ ਇਹ ਐਗਰੈਸਿਵ ਡੌਗ ਬਿਹੇਵੀਅਰ ਇਹ ਜਮਹੂਰੀਅਤ ਦੇ ਵਿੱਚ ਔਰ ਜਿੱਥੇ ਤੁਸੀਂ ਫੋਰਨ ਕੰਟਰੀਜ਼ ਨਾਲ ਰਿਲੇਸ਼ਨਸ ਬਣਾਉਂਦੇ ਹੋ ਉਸ ਦੇ ਨਾਲ ਇਸ ਕਿਸਮ ਦਾ ਬਿਹੇਵੀਅਰ, ਉਹਨਾਂ ਨੇ ਕਿਹਾ ਵੀ ਨਾ ਇਹਨਾਂ ਨੂੰ ਡੈਮੋਕ੍ਰੇਸੀ ਦਾ ਪਤਾ ਹੈ, ਨਾ ਇਹਨਾਂ ਨੂੰ ਡਿਪਲੋਮੇਸੀ ਦਾ ਪਤਾ ਹੈ। ਹਾਂ, ਇੱਕ ਇਹਨਾਂ ਨੂੰ ਜ਼ਰੂਰ ਪਤਾ ਹੈ ਕਿ ਭਾਈ ਕਿਵੇਂ ਕਰਪਸ਼ਨ ਕਰਨੀ ਹੈ। ਔਰ ਜਿਵੇਂ ਅੱਜ ਇੱਕ ਮੀਡੀਆ ਕਮੈਂਟੇਟਰ ਕਹਿ ਰਿਹਾ ਸੀ ਕਿ ਜੀ ਵੈਸੇ ਤਾਂ ਦੋ ਬੰਦੇ ਹੀ ਮੁਲਕ ਨੂੰ ਚਲਾ ਰਹੇ ਨੇ, ਮੋਦੀ ਔਰ ਅਮਿਤ ਸ਼ਾਹ, ਪਰ ਕਹਿੰਦੇ ਜੇ ਸੱਚ ਕਹਿਣਾ ਹੋਏ ਤਾਂ ਇੱਕ ਬੰਦਾ ਹੀ ਮੁਲਕ ਨੂੰ ਚਲਾ ਰਿਹਾ, ਅਡਾਨੀ, ਕਿਉਂਕਿ ਉਹ ਇਹਨਾਂ ਦਾ ਮੇਨ ਜਿਹੜਾ ਉਹ ਵਿੱਤ ਮੰਤਰੀ ਹੈ, ਖਜ਼ਾਨਾ ਉਹਦਾ, ਔਰ ਹੱਥ ਜਿਹੜੇ ਨੇ ਮੋਦੀ ਔਰ ਅਮਿਤ ਸ਼ਾਹ ਦੇ, ਤੇ ਲੁੱਟ ਪੂਰੀ। ਔਰ ਕਿਉਂਕਿ ਯਾਰ ਜਦੋਂ ਕਾਬੂ ਆ ਜਾਏ, ਅਡਾਨੀ ਕਾਬੂ ਜਿਵੇਂ ਆਇਆ ਹੋਇਆ, ਇਹ ਉਹਨੂੰ ਹੀ ਬਚਾਉਣ ਦੇ ਨਾਂ ਥੱਲੇ ਜਿਹੜਾ ਇਹ ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ ਇਹ ਹੋਰ ਪਾਸੇ ਨੂੰ ਇਸ ਨੂੰ ਤੋਰਿਆ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰ, ਜੋ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।